ਸੁਣਾਓ ਅੱਜਕੱਲ ਸੁਣਿਆ ਰਕਸ਼ੇ ਬੜੇ ਬੰਦ ਹੋ ਰਹੇ ਨੇ, ਚਲਾਨ ਹੋ ਰਹੇ ਨੇ, ਪਰਚੇ ਹੋ ਰਹੇ ਨੇ। ਹਾਂਜੀ ਬਿਲਕੁਲ ਹੋ ਰਹੇ। ਤੁਹਾਨੂੰ ਤਾਂ ਨਹੀਂ ਕਿਸੇ ਨੇ ਰੋਕਿਆ, ਕੋਈ ਚਲਾਨ ਤਾਂ ਨਹੀਂ ਹੋਇਆ? ਨਹੀਂ ਚਲਾਨ ਹੁੰਦੇ ਹੈਗੇ। ਕਿੰਨੇ ਦਾ ਚਲਾਨ ਹੋ ਰਿਹਾ? 500 ਦਾ, 1000 ਦਾ, 2000 ਦਾ। ਅੱਛਾ ਹਾਂਜੀ। ਇਹ ਤਾਂ ਹੁਣ ਬੜੀ ਸਖਤੀ ਆ ਰਹੀ ਜੇ, ਬੜੇ ਬੜੇ ਚਲਾਨ ਹੋਣ ਲੱਗੇ। ਹਾਂਜੀ ਉਹਦੇ ਵਾਕਈ ਤੁਹਾਡੀ ਗੱਲ ਠੀਕ ਹੋ। ਕੋਈ ਅਪੀਲ ਕਰੋਗੇ ਯਾਰ, ਕੋਈ 2000 ਦਾ 5000 ਦਾ ਚਲਾਨ ਹੋ ਗਿਆ ਤੇ ਕੀ ਬਣੇਗਾ? ਮੇਰੇ ਘਰ ਭੁੱਖੇ ਮਰਾਂਗੇ। ਅੱਛਾ ਹੁਣ ਗੁਜ਼ਾਰਾ ਹੋ ਰਿਹਾ? ਹਾਂਜੀ ਹੁਣ ਗੁਜ਼ਾਰਾ ਹੋ ਰਿਹਾ। ਤੇਲ ਵੀ ਮਹਿੰਗਾ ਹੋ ਗਿਆ, ਸਵਾਰੀਆਂ ਮਿਲ ਰਹੀਆਂ ਜੀ? ਸਵਾਰੀਆਂ ਜੋ ਕਿਰਾਇਆ ਹੈਗਾ ਉਹੀ ਦਿੰਦੀਆਂ, ਉਹ ਕਿਰਾਇਆ ਨਹੀਂ ਵਧਾਉਂਦੇ। ਉਹ ਕਹਿੰਦੇ ਅਸੀਂ ਇੰਨੇ ਦੇਣਾ। ਕਿੰਨੀ ਦਿਹਾੜੀ ਬਣਾ ਲੈਂਦੇ ਹੋ? 1500 1700 1500 1700। ਉਮੀਦ ਆਂਦੀ ਜੇ ਕੋਈ ਬਿਹਤਰੀ ਵੀ ਆਏਗੀ ਇਸ ਮੁਲਕ ਵਿੱਚ? ਅਗਰ ਬਿਹਤਰੀ ਆਏਗੀ, ਅਗਰ ਮਹਿੰਗਾਈ ਪੈਟਰੋਲ ਸਸਤਾ ਕਰਨ ਤੇ ਫਿਰ ਹੀ ਕੋਈ ਹੱਲ ਹੋ ਸਕਦਾ ਹੈ। ਇਹ ਪੈਟਰੋਲ ਉੱਪਰ ਜਾਏਗਾ ਤੇ ਤਰੱਕੀ ਕਿਸ ਤਰ੍ਹਾਂ ਕਰਨਗੇ ਗਰੀਬ ਲੋਕ? ਰਿਸ਼ਕੇ ਬੰਦ ਕਰ ਦੇਗੇ ਤੇ ਪੈਟਰੋਲ ਸਸਤਾ ਕਰ ਦੇ, ਚੀਨੀ ਤੇ ਕਿਉਂ ਮਹਿੰਗਾ ਕਰ ਦੇ, ਫਿਰ ਕੀ ਬਣੇਗਾ? ਕਰਦੇ ਨਹੀਂ ਨਾ, ਉੱਤੇ ਲੈ ਕੇ ਜਾ ਰਹੇ, ਹਰ ਚੀਜ਼ ਉੱਤੇ ਲੈ ਕੇ ਜਾ ਰਹੇ। ਹਾਂਜੀ ਥੱਲੇ ਆਣਾ ਚਾਹੀਦਾ ਲੇਕਿਨ ਉੱਪਰ ਲੈ ਕੇ ਜਾ ਰਹੇ। ਕੋਈ ਸ਼ਾਇਦ ਸਸਤੀ ਰਹਿ ਗਈ ਹੈ ਤੁਹਾਨੂੰ ਲੱਗਦਾ? ਕੋਈ ਚੀਜ਼ ਨਹੀਂ ਹੈਗੀ। ਬੰਦਾ ਹੀ ਮੰਦਾ ਲੱਗਦਾ ਸਸਤਾ। ਹਾਂਜੀ ਕੋਈ ਚੀਜ਼ ਨਹੀਂ ਸਸਤੀ। ਕੀ ਕਰਨ ਆਏ ਹੋ? ਵੇਖਣ ਦੇ ਆਏ, ਮੈਂ ਕਿਹਾ ਟੋਜ਼ਰ ਲੈ ਲਈਏ। ਅੱਛਾ ਕੀ ਲੈਣਾ ਕੀ ਜਾ ਰਹੇ ਹੋ? ਹੁਣ ਮਹਿੰਗਾਈ ਬੜੀ ਹੈ ਤੇ ਉਹ ਕਹਿੰਦੇ 700 ਰੁਪਏ ਦਾ ਟੋਜ਼ਰ। ਹੁਣ ਕੀ ਕਰੇ ਬੰਦਾ ਉੱਥੇ? ਰੋਜ਼ਾ 700 ਰੁਪਏ ਦਾ ਮਹਿੰਗਾ ਹੈ। ਕਿੰਨੇ ਦਾ ਹੋਣਾ ਚਾਹੀਦਾ? ਘੱਟ ਤੋਂ ਘੱਟ 200 250 ਦਾ ਹੋਵੇ, ਚਲੋ ਬਈ ਬੰਦਾ ਲੈ ਲੈਂਦਾ। ਹੁਣ ਮਹਿੰਗਾਈ ਨਹੀਂ ਲਿੱਤਾ ਕੋਈ ਜਾਂਦਾ। ਸ਼ਾਇਦ ਲੱਗਦਾ ਤੁਹਾਨੂੰ ਸਸਤੀ ਰਹਿ ਗਈ ਅੱਜ ਕੱਲ੍ਹ ਦੇ ਦੌਰ 'ਚ? ਹੋਰ ਵੱਧਦੀ ਰਹੇਗੀ। ਅੱਛਾ ਜਿਹੋ ਜਿਹੇ ਹਾਲਾਤ ਜਾ ਰਹੇ ਹੋਰ ਵੱਧਦੀ ਜਾਣੀ। ਕੀ ਸਮਝਦੇ ਜੇ ਇਸ ਮੁਲਕ 'ਚ ਕੀ ਐਸਾ ਹੋਣਾ ਚਾਹੀਦਾ ਕਿ ਹਾਲਾਤ ਬਦਲ ਜਾਣ? ਬਸ ਹੁਣ ਠੀਕ ਹੈ, ਗਰੀਬ ਬੰਦਾ ਵੀ ਚੱਲਦਾ ਰਹੇ ਤੇ ਅਮੀਰ ਵੀ ਚੱਲਦਾ ਰਹੇ। ਹੁਣ ਮਹਿੰਗਾਈ ਨਹੀਂ ਹੈ, ਘਰ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ, ਹਰ ਬੰਦਾ ਪਰੇਸ਼ਾਨ ਹੈ। ਕਦੀ ਬੱਤੀ ਦੇ ਬਿੱਲ ਆ ਜਾਂਦੇ, ਕਦੀ ਕਿਹਦਾ ਆ ਜਾਂਦਾ, ਕਦੀ ਗੈਸ ਦੇ ਬਿੱਲ ਆ ਜਾਂਦੇ ਨੇ। ਅੱਛਾ ਤੁਸੀਂ ਕਦੀ ਸੋਚਿਆ ਹੈ ਕਿ ਬਿਜਲੀ ਵੀ ਮਹਿੰਗੀ ਹੈ, ਖਾਣ ਪੀਣ ਦੀਆਂ ਚੀਜ਼ਾਂ ਵੀ ਮਹਿੰਗੀਆਂ ਨੇ, ਤੇ ਇੱਕ ਆਮ ਬੰਦਾ ਕੀ ਕਰ ਸਕਦਾ? ਬੰਦਾ ਜਿਹਦੀ 20,000 ਰੁਪਏ ਤਨਖਾਹ ਹੈ ਉਹ ਘਰ ਕੀ ਚਲਾਵੇ? ਉਹ ਤੁਹਾਡੀ ਗੱਲ ਠੀਕ ਹੈ, ਮੈਂ ਕਹਿ ਰਿਹਾ ਕਿ ਤੁਸੀਂ ਕਦੀ ਸੋਚਿਆ ਹੈ ਕਿ ਕੀ ਐਸਾ ਹੋਵੇ ਕਿ ਨਿਜ਼ਾਮ ਹੀ ਬਦਲ ਜਾਏ, ਹਾਲਾਤ ਠੀਕ ਹੋ ਜਾਣ? ਕੋਈ ਤੁਹਾਡੇ ਜ਼ਿਹਨ 'ਚ ਵੀ ਸਕੈਚ ਆਉਂਦਾ ਹੈ ਜਾਂ ਬਸ ਕਿ ਹੁਕੂਮਤ ਕੀ ਐਸਾ ਕੰਮ ਇਹ ਬਸ ਅੱਲਾ ਹੀ ਚਲਾ ਰਹੇ। ਅੱਛਾ ਆਵਾਮ ਵੀ ਤਾਂ ਕੁਝ ਸੋਚਦੀ ਹੋਣੀ ਹੈ ਨਾ ਕਿ ਇਹੀ ਕਰੀਏ ਤੇ ਇਹੀ ਆਵਾਮ ਤੇ ਬਸ ਜੋ ਕਮਾਉਂਦੇ ਨੇ ਉਹ ਬੱਚਿਆਂ 'ਚ ਲੱਗ ਜਾਂਦਾ। ਅੱਛਾ ਫਿਰ ਜਾਂਦਾ ਫਿਰ ਬੰਦਾ ਦੀ ਸ਼ਾਮ ਫੁਰਸਤ ਹੀ ਨਹੀਂ ਹੁੰਦੀ ਘਰ ਦੇ ਕੰਮਾਂ ਤੋਂ ਕਿ ਬੰਦਾ ਮੁਲਕ ਦਾ ਵੀ ਸੋਚੇ ਜਾਂ ਹਾਲਾਤ ਬਦਲਣ ਦਾ ਵੀ ਸੋਚੇ। ਮੁਲਕ ਤੇ ਹੁਣ ਅਗਲੇ ਹਰ ਸ਼ਹਿਰ ਉਡਾਈ ਆ ਰਹੇ ਨੇ, ਗਰੀਬ ਬੰਦੇ ਨੂੰ ਕੰਮ ਹੀ ਨਹੀਂ ਕਰਨ ਦੇ ਰਹੇ। ਗਰੀਬ ਬੰਦਾ ਤੇ ਮਰਦਾ ਪਿਆ ਨਾ, ਉਹ ਕੀ ਕਰੇ ਫਿਰ? ਨਵੀਆਂ ਚੀਜ਼ਾਂ ਲਾਈਆਂ ਹੋਈਆਂ ਨੇ ਸਰ ਜੀ ਸਰ। ਤੇ ਲੋਕ ਫਿਰ ਵੀ ਕਹਿ ਰਹੇ ਨੇ ਜੀ ਇਹ ਬਾਜ਼ਾਰ ਵੀ ਮਹਿੰਗਾ ਹੈ, ਕੀ ਵਜ੍ਹਾ ਹੈ? ਸਰ ਜੀ ਹੁਣ ਜਿੰਨੀ ਕੁ ਮਹਿੰਗਾਈ ਹੋ ਗਈ, ਹਰ ਬੰਦੇ ਨੇ ਕਹਿਣਾ ਕਿ ਬਾਜ਼ਾਰ ਮਹਿੰਗਾ, ਲੇਕਿਨ ਹੁਣ ਇਹਦੇ 'ਚ ਦੇਖੋ ਇਹ ਹਾਫ ਬਾਜ਼ੂ ਹੈ ਨਾ, ਇਹਦੇ 'ਚ ਸਾਨੂੰ 30 ਰੁਪਏ ਇੱਕ ਪੀਸ ਦਾ ਮਗਰ ਬਚਦੇ ਨੇ, ਸਾਨੂੰ ਮਾਲਕ ਦਿੰਦਾ। ਅੱਛਾ ਇਹ 450 ਰੁਪਏ ਦਾ ਟੋਜ਼ਰ ਇਹਨਾਂ ਦੇ 'ਚ ਸਾਨੂੰ 30 ਰੁਪਏ ਇਹਦੇ 'ਚ ਲੱਭਦੇ ਨੇ। ਇਹ ਫੁੱਲ ਬਾਜ਼ੂ ਸ਼ਰਟ ਹੈ, ਐਸੀ 400 ਦੀ ਵੇਚਣੀ, ਸਾਨੂੰ 30 ਰੁਪਏ ਮਿਲਣੇ ਨੇ। ਹੁਣ ਇਹਦੇ 'ਚ ਮਾਲਕ ਨੂੰ ਕੀ ਬਚਦਾ ਕੀ ਨਹੀਂ ਬਚਦਾ ਉਹਦਾ ਸਾਨੂੰ ਨਹੀਂ ਪਤਾ। ਅੱਛਾ ਅਸੀਂ ਸੁਣ ਰਹੇ ਹਾਂ ਕਿ ਤੁਸੀਂ ਇਹ ਬੈਠੇ ਤਾਂ ਰੋਡ ਤੇ ਹੋ। ਜੀ ਜੀ। ਤੇ ਲੋਕ ਕਹਿ ਰਹੇ ਨੇ ਕਿ ਪੈਸੇ ਲੈ ਕੇ ਬਹਿਣ ਦਿੰਦੇ ਨੇ, ਵਰਨਾ ਬਹਿਣ ਹੀ ਨਹੀਂ ਦਿੰਦੇ। ਨਹੀਂ ਸਰ, ਇਹ ਸਾਰੀ ਗੱਲ ਝੂਠੀ ਹੈ। ਅੱਛਾ ਇਹ ਦੇਖੋ ਸਾਹਮਣੇ ਤੁਹਾਨੂੰ ਰੇਹੜੀਆਂ ਨਜ਼ਰ ਆ ਰਹੀਆਂ ਨੇ, ਹਾਂ ਇਹ ਮਰੀਮ ਨਵਾਜ਼ ਸਾਹਿਬ ਦੀ ਮਿਹਰਬਾਨੀ ਹੈ। ਅੱਛਾ ਉਹਨਾਂ ਨੇ ਲਗਵਾਈਆਂ ਹੋਈਆਂ ਨੇ ਜੀ। ਤੇ ਤੁਹਾਨੂੰ ਆ ਕੇ ਉਠਾਉਂਦੇ ਤਾਂ ਨਹੀਂ ਸਾਹਮਣੇ? ਨਹੀਂ ਸਾਨੂੰ ਸਿਰਫ ਨਵੀਂ ਪੁਲਿਸ ਜਿਹੜੀ ਨਾ ਉਹ ਸਾਨੂੰ ਤੰਗ ਕਰਦੀ। ਨਵੀਂ ਪੁਲਿਸ ਹੈ ਜਿਹੜੀ, ਉਹ ਪਿਛਲੀ ਪੁਲਿਸ ਨਾਲ ਚੰਗੀ ਕਿਉਂ ਵੀ ਹੋ ਉਹ ਜੀ? ਬਹੁਤ ਬੈਸਟ ਹੈ ਅੱਛਾ ਜੀ ਜੀ। ਉਹ ਪਹਿਲੀ ਵਾਰਨਿੰਗ ਦਿੰਦੀ ਹੈ ਕਿ ਫੜੇ ਗਏ ਆ, ਉਹਨਾਂ ਨੇ ਪੁੱਛਣਾ ਆਈਡੀ ਕਾਰਡ ਵੇਖਣਾ, ਪਰਚਾ ਤਾਂ ਨਹੀਂਗਾ। ਜੇ ਪਰਚਾ ਨਹੀਂਗਾ ਤਾਂ ਉਹ ਵਾਰਨਿੰਗ ਦੇਗੀ ਕਿ ਭਈ ਅੱਜ ਤੋਂ ਬਾਅਦ ਤੁਸੀਂ ਰੋਡ ਦੇ ਉੱਤੇ ਨਹੀਂ ਆਉਣਾ। ਲੇਕਿਨ ਅਸੀਂ ਵੀ ਢੀਠ ਆਦਮੀ, ਅਸੀਂ ਰੋਡ ਦੇ ਉੱਤੇ ਨਹੀਂ ਖਲੋਵਾਂਗੇ ਤੇ ਬੱਚਿਆਂ ਦਾ ਰਿਜ਼ਕ ਕਮਾ ਕੇ ਕਿਵੇਂ ਜਾਵਾਂਗੇ? ਕਿ ਸਮਝਿਓ, ਕਿਰਾਏਦਾਰ ਆਦਮੀ ਹੈ, ਛੋਟੇ ਬੱਚੇ ਨੇ, ਮਰੀਦ ਕਿਉਂ ਆਣਾ? ਮੋਟਰਸਾਈਕਲ ਤੇ 300 ਦਾ ਤੇਲ ਆਉਣ ਜਾਂਦਾ 300 ਦਾ ਤੇਲ ਲੱਗਣਾ। ਨਹੀਂ ਤੁਸੀਂ ਸੋਚ ਰਹੇ ਹੋਵੋਗੇ ਕਿ ਚਲੋ ਤੁਹਾਡਾ ਇੰਟਰਵਿਊ ਚੱਲ ਰਿਹਾ ਹੈ, ਨਹੀਂ ਲੇਕਿਨ ਇੱਕ ਆਮ ਜਿਹਾ ਸਵਾਲ ਹੈ ਕਿ ਨਵੀਂ ਪੁਲਿਸ 'ਚ ਕਹਿੰਦੇ ਜੇ ਕੋਈ ਪਿਛਲੀ ਪੁਲਿਸ ਨਾਲ ਕੋਈ ਬਿਹਤਰੀ ਹੋਵੇ। ਹਾਂਜੀ ਬਹੁਤ ਬਿਹਤਰ ਹੈ। ਕੀ ਚਾਹੁੰਦੇ ਹੋ, ਕਿਹੋ ਜਿਹੀ ਹੋਣੀ ਚਾਹੀਦੀ ਨਹੀਂ ਨਵੀਂ ਪੁਲਿਸ? ਜੋ ਹਾਲ ਉਹ ਕਰਦੀ ਵੀ ਠੀਕ ਕਰਦੀ ਪਈ ਹੈ। ਅੱਛਾ। ਅਸੀਂ ਲੋਕ ਵੀ ਨਜਾਇਜ਼ ਖਲੋਤੇ ਆ, ਇਹ ਸਾਡੇ ਪਿਓ ਦੀ ਪ੍ਰਾਪਰਟੀ ਨਹੀਂ ਗੀ, ਖਲੋਤੇ ਆ, ਉਹਨਾਂ ਦੀ ਮਿਹਰਬਾਨੀ ਆਉਂਦੀ ਹੈ, ਦੌੜ ਲਾਈਏ ਦੀ, ਜੇ ਫੜੇਗੇ ਤੇ ਫੜੇਗੇ, ਅੱਛਾ ਫਿਰ ਪਰਚਾ, ਜੇ ਨਾ ਫੜੇਗੇ ਤੇ ਨਾ ਸਹੀ। ਕੋਈ ਆਮ ਆਦਮੀ ਵੀ ਕਦੀ ਬਹਿ ਕੇ ਸੋਚਦਾ ਹੈ ਕਿ ਮੁਲਕ 'ਚ ਐਸਾ ਕੀ ਹੋਣਾ ਚਾਹੀਦਾ ਹੈ ਕਿ ਹਾਲਾਤ ਬਦਲ ਜਾਣ? ਮੁਲਕ 'ਚ ਦੇਖੋ ਜੀ ਇਹੀ ਹੋਣਾ ਚਾਹੀਦਾ, ਜਿਹੜੇ ਠੇਲੇ ਵਾਲੇ ਨੇ ਨਾ ਉਹਨਾਂ ਨੂੰ ਇੱਕ ਜਗ੍ਹਾ ਦਿੱਤੀ ਜਾ ਕੇ ਵੀ ਇਸ ਤੋਂ ਅੱਗੇ ਨਹੀਂ ਤੁਸੀਂ ਆਉਣਾ। ਨਹੀਂ ਇਹ ਤਾਂ ਠੇਲਿਆਂ ਦੀ ਗੱਲ ਹੋ ਗਈ, ਮੈਂ ਓਵਰਆਲ ਕਹਿ ਰਿਹਾ ਮੁਲਕ 'ਚ ਮਹਿੰਗਾਈ ਠੀਕ ਹੋਵੇ। ਕੀ ਐਸਾ ਮਹਿੰਗਾਈ ਨੂੰ ਦੇਖੋ ਅਸੀਂ ਰੋਂਦੇ ਵੀ ਰਹਾਂਗੇ ਤੇ ਮਰੀਮ ਸਾਹਿਬਾਂ ਨੇ ਕਰਿਓ ਕੋਈ ਸਾਡੀ ਸੁਣ ਲੈਣੀ ਹੈ। ਬੜਾ ਨੇਕੀ ਦਾ ਕੰਮ ਕੀਤਾ ਹੋਏਗਾ। ਅੱਛਾ। ਬੜੀ ਮੁਸ਼ਕਲ ਹੈ ਕਿ 100 ਰੇੜੀ ਲੱਗੀ ਹੋਏਗੀ।
ਅੱਛਾ ਬਮੁਸ਼ਕਲ ਕੀ ਸਮਝੋ ਤੇ 6000 ਬੱਚੀ ਪੜ੍ਹਦੀ ਹੈ। ਉਹਨਾਂ ਨੇ ਤੇ ਆਪਣੇ ਵੋਟ ਲੈਣ ਦੀ ਖਾਤਰ ਨਾ ਇਹਨਾਂ ਨੂੰ ਇਹ ਪੱਕਾ ਔਰ ਸ਼ੈਲਟਰ ਦਿੱਤਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ 6000 ਬੱਚੀਆਂ ਨੇ, ਉਹਨਾਂ ਦੇ ਘਰ ਵਾਲੇ ਕੀ ਸੋਚਦੇ ਹੋਣਗੇ। ਮੇਰੀਆਂ ਬੇਟੀਆਂ ਵੀ ਇੱਥੇ ਪੜ੍ਹੀਆਂ, ਅੱਛਾ ਮੇਰੀਆਂ ਭੈਣਾਂ ਤੁਸੀਂ ਵੀ ਕੀ ਇੱਥੇ ਚਾਹੁੰਦੇ ਜੇ ਰਸ਼ ਤੋਂ ਖਤਮ ਹੋ ਜਾਣਾ ਚਾਹੀਦਾ? ਰਸ਼ਾ ਕਰਨੇ ਸਕੂਲ ਟਾਈਮ ਤੱਕ ਨਹੀਂ ਹੋਣਾ ਚਾਹੀਦਾ। ਅੱਛਾ ਸਕੂਲ ਟਾਈਮ ਤੋਂ ਬਾਅਦ ਭਾਵੇਂ ਜਲੂਸ ਨਿਕਲੇ, ਜੋ ਮਰਜ਼ੀ ਹੋਵੇ, ਇਹਨਾਂ ਦਾ ਵੀ ਹੱਕ ਹੈ ਰੋਜ਼ੀ ਕਮਾਉਣ ਖਾਣ, ਲੇਕਿਨ ਸਕੂਲ ਟਾਈਮ ਤੇ ਬੰਦ ਹੋਣਾ ਚਾਹੀਦਾ। ਪੁਲਿਸ ਦੀ ਗੱਲ ਕਰ ਰਹੇ ਸਨ, ਨਵੀਂ ਤੇ ਪੁਰਾਣੀ ਪੁਲਿਸ ਦੀ, ਕੋਈ ਫਰਕ ਨਜ਼ਰ ਆਉਂਦਾ ਜੇ? ਇਸ ਮੁਲਕ 'ਚ ਕੁਝ ਵੀ ਫਰਕ ਨਹੀਂ ਹੈਗਾ। ਅੱਛਾ ਹਾਂ, ਪੁਰਾਣੀ ਨਾਲੋਂ ਨਵੀਂ ਚੰਗੀ, ਨਵੀਂ ਨਾਲੋਂ ਪੁਰਾਣੀ ਚੰਗੀ, ਇਹ ਸਿਲਸਿਲਾ ਜਾਰੀ ਹੈ। ਉਹਨਾਂ ਨੂੰ ਵੀ ਪੇਟ ਲੱਗਾ ਹੈ, ਉਹਨਾਂ ਦੇ ਵੀ ਘਰ ਦੇ ਕਹਿੰਦੇ ਨੇ ਸ਼ਾਮ ਨੂੰ ਲੈ ਕੇ ਆਣਾ ਪੈਸੇ, ਉਹ ਜਿਹੜੀ ਛੋਟੀ ਪਕਾਣੀ ਹੈ, ਕਲੇਜੀ ਪਿਪਰਾ ਪਕਾਣਾ ਹੈ। ਛੋਟਾ ਗੋਸ਼ਤ ਹੁਣ ਬੀਦ ਵਾਲੇ ਦੀ ਨਹੀਂ ਮਿਲਦਾ, ਇਹ ਫੋਰਸ ਖਾਂਦੀ ਛੋਟੇ ਗੋਸ਼ਤ, ਅੱਛਾ ਨਵੀਂ ਹੋਵੇ ਜਾਂ ਪੁਰਾਣੀ ਹੋਵੇ। ਅੱਛਾ ਕਿ ਆਮ ਆਦਮੀ ਨੇ ਪੁੱਛ ਲਓ, ਇਹਨਾਂ ਦਾ ਬੜਾ ਕਾਰੋਬਾਰ ਹੈ ਕਿ ਕਿੰਨੇ ਦਿਨ ਹੋ ਗਏ ਜੇ ਤੁਸੀਂ ਛੋਟਾ ਗੋਸ਼ਤ ਖਾਦੇ ਆ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪੁਲਿਸ ਆਪਣੀ ਗੋਸ਼ਤ ਦੀ ਸ਼ੌਕੀਨ? ਉਹ ਨਹੀਂ, ਸਾਰੇ ਹੀ ਆ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ, ਅੱਛਾ, ਸਾਰੇ ਗੋਸ਼ਤ ਦੇ ਸਾਰੇ ਹੀ ਮਜ਼ੇ ਦੇ ਸ਼ੌਕੀਨ ਨੇ। ਕੀ ਸਮਝਿਓ, ਸਾਰੇ ਮੌਜਾਂ ਲੈਂਦੇ ਪਏ ਨੇ, ਰਿਟਾਇਰ ਹੋ ਜਾਂਦੇ ਨੇ, ਲੰਮੀਆਂ ਪੈਨਸ਼ਨਾਂ ਮਿਲਦੀਆਂ। ਮੁਲਕ ਤੇ ਬੋਝ ਹੈ, ਇੰਨੀ ਪੈਨਸ਼ਨ ਜਾ ਰਹੀ ਹੈ, ਇੰਨੀ ਪੈਨਸ਼ਨ ਜਾ ਰਹੀ ਹੈ ਜਿਹਦੀ ਇੰਤਹਾ ਹੀ ਕੋਈ ਨਹੀਂ। ਹਰ ਬੰਦਾ ਕਹਿੰਦਾ ਗਵਰਨਮੈਂਟ ਸਾਨੂੰ ਨੌਕਰੀ ਦੇਵੇ, ਗਵਰਨਮੈਂਟ ਸਾਨੂੰ ਨੌਕਰੀ ਦੇਵੇ। ਹਰ ਬੰਦਾ ਹੀ ਕਹਿੰਦਾ ਨਾ ਮੇਰਾ ਬੱਚਾ ਸਰਕਾਰੀ ਮੁਲਾਜ਼ਮ, ਕਿਉਂ ਕਹਿੰਦਾ ਸਰਕਾਰੀ ਮੁਲਾਜ਼ਮ ਹੋ ਜਾਏ। ਅਸੀਂ ਮੈਂ ਮਿਸਤਰੀਆਂ ਦਾ ਕੰਮ ਕਰਨਾ, ਤਾਂ ਗੁਜ਼ਾਰਾ ਕਦੀ ਹੋ ਕੰਮ ਰਿਹਾ? ਹਾਂਜੀ ਬੜੇ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ, ਕਦੀ ਦਿਹਾੜੀ ਲੱਗ ਜਾਂਦੀ, ਕਦੀ ਨਹੀਂ ਲੱਗਦੀ। ਹੁਣ ਅੱਜ ਦੇਖੋ ਨਾ ਟੁੱਟ ਗਈ ਦਿਹਾੜੀ ਮੇਰੀ, ਮੈਂ ਨਹੀਂ ਕੰਮ ਤੇ ਜਾ ਸਕਿਆ। ਅੱਛਾ ਤੇ ਉਹਦੀ ਵਜ੍ਹਾ ਤੋਂ ਘਰ ਦਾ ਮਸਲਾ ਮਸਾਇਲ ਫਿਰ ਬਣਦੇ ਨੇ ਨਾ, ਕਿਉਂਕਿ ਅਖਰਾਜਾਤ ਬਹੁਤ ਜ਼ਿਆਦਾ ਨੇ, ਜਿਹਦੀ ਵਜ੍ਹਾ ਤੋਂ ਮਹਿੰਗਾਈ ਦਾ ਤਨਾਸਾ ਬਹੁਤ ਜ਼ਿਆਦਾ और आमदनी का तनासा बहुत कम है, जिसकी वजह से हर बंदा बहुत ज़्यादा परेशान है। अच्छा तो इसीलिए गवर्नमेंट को चाहिए कि महंगाई को लगाम डाले और अपनी याशों पे ना चले जाएं। पर ये है कि हर आदमी का ख्याल रखे। लगता है हुकूमत किस तरह की याशियां कर रही है? ये हुकूमत वो अपने प्रोटोकॉल में हमारे लोग ख्याल नहीं कर रहे, वो अपने प्रोटोकॉल में चल रहे हैं। अच्छा ठीक है, उन्हें चाहिए कि प्रोटोकॉल इंजॉय कर रही है, प्रोटोकॉल इंजॉय करे। वो कहते हैं आप अपने मसले मसाइल में बैठे, हम अपने मसले में बैठे। अच्छा इस मसले में पड़े हुए हैं। आवाम दे मसले ना हुकूमत नहीं निबेड़ रही। उनको कोई मसला, उनको कोई सरोकार नहीं है आवाम के साथ। की सोचती है कुछ तो ऐसा होवे कि हालात बेहतर होवन? आवाम सर बहुत फिलहाल तो परेशान है। मजीद नवे तो नवे जो रूल बन रहे हैं, हम बच्चों को स्कूल जाते रहे। दस मैं कफीलदार हाँ, मेरा बच्चा बड़ा है, वो स्कूल जाता है। दो भैन भाई ने उन्होंने छड़ के उन्होंने पाबंदियां ला दी, बच्चे को मोटरसाइकिल नहीं देनी। असं अगर बच्चे सारे नहीं जाएंगे मोटरसाइकिल लगे तो मैं तो मजदूरी करांगा या बच्चे स्कूल छड़ांगे। परेशानियां तो बढ़ ही नहीं सर। नहीं कोई सोचते नहीं हो कि यार कुछ ऐसा होवे कि हालात बदल जावन? सर असी गरीब बंदा सोच के सोच तो इलावा और गरीब बंदे को है की नहीं सोच की वही तो पूछना चाह रहे हैं। सोचदा सर कभी जी बैठे सोचा होगा ना कि यार मुल्क च ऐ हो जाए तो कमाल हो जाए। सर जी की सोच सकते असी तो सोच के गरीब बंदा मरन वाला ही है और उसके अलावा तो कोई हल नहीं होगा।